मैं पहुंचा हाँ गुरुद्वारा डेरा साहिब और गुरुद्वारा डेरा साहिब लाहौर के अंदर एक इतिहासिक गुरुद्वारा इन्हां दा इस गुरुद्वारे की हिस्टरी ये भी चानन पावांगे और तुहानूं इत्थे दर्शन दीदार रहन वो करावांगे। इस गुरुद्वारे के अंदर पंजवीं पातशाही जिहड़ी है उन्हां दा इत्थे है गुरुद्वारा उस नाम दे नाल एसोसीएट है। फिर इस दे अंदर अंदर असीं देखदे हां तो महाराजा रणजीत सिंह की जी है वो भी इस एसोसीएट होंदा है। महाराजा रणजीत सिंह के सामने गुरुद्वारा तुहानूं एक मिनट जी सामने जो तुहानूं नज़र आ रही है महाराजा रणजीत सिंह की समाध है। उत्थे भी चलते हैं लेकिन इस तो पहले तुहानूं गुरुद्वारा डेरा साहिब के अंदर आओ जी। मेरे नाल गोल्डी मल्ली साहब खास इत्थे पहुँचे हैं दर्शन दीदारां लई सारे गुरुद्वारियां दे लई। आओ जी। यही वो थां है जिहड़े पंजवें पातशाही गुरु अर्जन देव दे नाल एसोसीएट है और इत्थे ही उन्हां दी जिहड़े तसीहे हैं वो यही थां ते दिते जांदे हैं। अंदर चलते हैं। ले बेसमेंट दे विच जावांगे आ जाओ एक दफ़ा समाध धो के आने फिर तुम थले लेके चलते जी। आओ ना फिर नाल को बुलाना पैना वो बंदा इन्हां दा देखदा अच्छा तो फिर उन्हें लेके चलते फिलहाल समाध दे विच अगे तुसीं उत्थे आओ है मल्ली साहब की लिखा गुरबाणी दे विच एक मुकार वाहिगुरू जी की फतेह। धर्म गगन नवखंड में जोत स्वरूपी रहो पर पन मथुरा कशु भेद नहीं गुरु अर्जन प्रतख हर। शहीदां दे सरताज शांति दे पुंज पंचम पातशाह धन धन श्री गुरु अर्जन देव जी की शहीदी नूं कोटे कोटरी प्रणाम। पाकिस्तान सिख गुरुद्वारा प्रबंधक कमेटी। आओ जी आओ जी। जी जी हनेरी बिल्कुल आई है जी। हाँ हाँ इस टाइम लाहौर के अंदर हनेरी चली हुई है जी और असी इत्थे पहुँचे हैं गुरुद्वारा डेरा साहिब चलते हैं उपर समाध दे विच। दर्शन करन पंचम पातशाह गुरु अर्जन देव जी की चरण छूह प्राप्त करते ਤੇ ਨਾਲ ਹੀ ਸਾਹਮਣੇ ਤੁਸੀਂ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਇੱਥੇ ਉੱਥੇ ਵੀ ਸਜਦਾ ਕਰਾਂਗੇ ਤੇ ਸਾਰੀ ਸੰਗਤਾਂ ਨੂੰ ਬੇਨਤੀ ਜੋ ਵੀ ਆ ਸਕਦਾ ਜਦੋਂ ਵੀ ਤੁਸੀਂ ਕਿਤੇ ਪਾਕਿਸਤਾਨ आओ ਲਾਹੌਰ आओ ਇੱਥੇ ਦਰਸ਼ਨ ਜ਼ਰੂਰ ਕਰਕੇ ਜਾਓ। और ये बड़ी इतिहासिक थावां हैं बहुत थावां ने सारियां इकट्ठियां ने ਇੱਥੇ ਜਿਹੜੇ जी इस वे असी उपर पहुँच चुके हैं महाराजा रणजीत सिंह की समाध निशान साहिब और नाल जी दीवार है
ਇਹ ਅੱਗੇ ਹੈ ਬਾਦਸ਼ਾਹੀ ਮਸਜਿਦ। ਇਹਨੂੰ ਅਸੀਂ ਜਿਵੇਂ ਹੀ ਕ੍ਰਾਸ ਕਰਾਂਗੇ ਥੱਲੇ ਅਸੀਂ ਜਾਵਾਂਗੇ ਤੇ ਅੱਗੇ ਸਾਹਮਣੇ ਸਾਡੇ ਆਏਗਾ ਬਾਦਸ਼ਾਹੀ ਮਸਜਿਦ ਦੀ ਦੀਵਾਰ, ਔਰ ਨਾਲ ਹੀ ਇਹਦੇ ਹਜ਼ੂਰੀ ਬਾਗ ਬੜੀ ਇਤਿਹਾਸਿਕ ਥਾਂ। आओ ਮਲੀ ਸਾਹਿਬ, ਇਹ ਖੰਡਾ ਸਾਹਿਬ ਨਿਸ਼ਾਨ ਕਿਹੜੇ ਕਿਹੜੇ ਨੇ? ਹਾਂਜੀ, ਇਹ ਖੰਡਾ ਸਾਹਿਬ ਜੀ, ਉਹ ਇੱਕ ਓਂਕਾਰ ਸਾਹਿਬ ਹੈ, ਇਹ ਵੀ ਖੰਡਾ ਸਾਹਿਬ ਹੈ, ਇਹ ਵੀ ਖੰਡਾ ਸਾਹਿਬ ਜੀ। ਇਹ ਪੱਗ ਦੇ ਉੱਪਰ ਕੜੇ ਪੈਂਦੇ ਨੇ ਜਦੋਂ ਆਪਣੇ ਖਾਲਸਾ ਤਿਆਰ ਹੁੰਦਾ ਜੀ। ਇਹ ਦੋਨੋਂ ਕਿਰਪਾਨਾਂ ਨੇ ਜੀ, ਛੋਟੀਆਂ ਵੱਡੀਆਂ ਕਿਰਪਾਨਾਂ ਜਿਵੇਂ ਪੈਂਦੀਆਂ ਜੀ ਆਪਣਾ ਧਾਰੀਆਂ ਜਾਂਦੀਆਂ ਜੀ, ਠੀਕ, ਪੀਰੀ ਵਾਲੀਆਂ ਕਿਰਪਾਨਾਂ। ਜੀ ਜੀ। ਇਹ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ। ਅੱਜ ਕੱਲ੍ਹ ਜਿਹੜੀਆਂ ਵਿਸਾਖੀ ਦੀਆਂ ਤਕਰੀਬਾਤ ਦੇ ਸਿਲਸਿਲੇ ਦੇ ਵਿੱਚ, ਵਿਸਾਖੀ ਦੀਆਂ ਤਕਰੀਬਾਤ ਦੇ ਵਿੱਚ ਸਿਲਸਿਲੇ ਤੋਂ ਜਿਹੜੇ ਦੇਸਾਂ ਵਿਦੇਸਾਂ ਤੋਂ ਸਾਡੇ ਸਿੱਖ ਭੈਣਾਂ ਭਰਾ ਆਏ ਹੋਏ ਨੇ, ਉਹਨਾਂ ਦਾ ਗੁਰਦੁਆਰਾ ਡੇਰਾ ਸਾਹਿਬ ਦੇ ਅੰਦਰ ਵੀ ਅੱਜ ਗੁਰਦੁਆਰਾ ਪੰਜਾ ਸਾਹਿਬ, ਔਰ ਇੱਥੇ ਅੱਜ ਉਹਨਾਂ ਦਾ ਆਖਰੀ ਦੀਵਾਰ ਹੈ। ਔਰ ਇਸ ਤੋਂ ਅੱਗੇ ਫਿਰ ਉਹਨਾਂ ਨੇ ਕੱਲ੍ਹ ਨਨਕਾਣਾ ਸਾਹਿਬ ਆ ਜਾਏंगे। ਨਨਕਾਣਾ ਸਾਹਿਬ ਤੋਂ ਅੱਗੇ ਫਿਰ ਫਰੂਖਾਬਾਦ, ਔਰ ਫਰੂਖਾਬਾਦ ਤੋਂ ਅੱਗੇ ਫਿਰ ਇੱਥੇ ਡੇਰਾ ਸਾਹਿਬ। ਡੇਰਾ ਸਾਹਿਬ ਦਾ ਪਲਾਨ 2 ਦਿਨ ਦਾ ਹੈ। ਇੱਕ ਰਾਤ ਨੂੰ ਇੱਥੇ ਪਹੁੰਚਣਗੇ ਔਰ ਇੱਥੇ ਫਿਰ ਅਗਲੀ ਰਾਤ ਵੀ ਇੱਥੇ, ਔਰ ਉਸ ਤੋਂ ਨੈਕਸਟ ਫਿਰ ਅੱਗੇ ਕਰਤਾਰਪੁਰ। ਤੇ ਇਸ ਤਰੀਕੇ ਦਾ ਪਲਾਨ ਹੈ। ਸੋ ਗੁਰਦੁਆਰਾ ਡੇਰਾ ਸਾਹਿਬ ਦੇ ਅੰਦਰ ਇੱਥੇ ਗੁਰਪੁਰਬ ਦੀਆਂ ਔਰ ਵਿਸਾਖੀ 'ਤੇ 2 ਨਾਈਟ ਸਟੇ ਸਾਰਿਆਂ ਨੂੰ ਇੱਥੇ ਮਿਲਦਾ ਹੈ। ਅੱਜ ਕਿਉਂਕਿ ਸਾਰੇ ਗੁਰਦੁਆਰਾ ਪੰਜਾ ਸਾਹਿਬ, ਕੱਲ੍ਹ ਦੀਆਂ ਅਸੀਂ ਤੁਹਾਨੂੰ ਵੀਡੀਓ ਜਿਵੇਂ ਦਿਖਾ ਰਹੇ ਹਾਂ, ਅੱਜ ਸਾਰੇ ਦੋਸਤ ਉੱਥੇ। ਇਹ ਉਹ ਤਾਰੀਖੀ ਦੀਵਾਰਾਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ। ਪਿੱਛੇ ਬਾਦਸ਼ਾਹੀ ਮਸਜਿਦ ਹੈ, ਔਰ ਬਾਹਰ ਚੱਲ ਕੇ ਤੁਹਾਨੂੰ ਗੇਟ ਦਿਖਾਉਂਦੇ ਆ ਜਿੱਥੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇੱਥੇ ਉਹ ਗਿਰਾਇਆ ਗਿਆ ਸੀ। ਆਈ ਥਿੰਕ ਖੜਕ ਸਿੰਘ ਜਾਂ ਸ਼ੇਰ ਸਿੰਘ ਤੇ ਗਿਰਾਇਆ ਗਿਆ ਸੀ। ਇਹ ਪਿੱਛੇ ਉਸ ਗੇਟ ਰਸਤਾ ਖੁੱਲ੍ਹੇਗਾ, ਉਹ ਗੇਟ ਅੱਜ ਕੱਲ੍ਹ ਬੰਦ ਹਨ। ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਜਿਹੜਾ ਸੀ ਨਾ, ਮੇਰੇ ਖਿਆਲ ਦੇ ਵਿੱਚ, ਮੈਂ ਨਾਮ ਥੋੜ੍ਹੀ ਗੜਬੜ ਹੈ, ਸ਼ੇਰ ਸਿੰਘ ਸੀ ਜਾਂ ਖੜਕ ਸਿੰਘ ਸੀ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਵੇਲੇ ਇੱਥੇ ਅੰਤਮ ਸੰਸਕਾਰ ਕਰਨ ਆਏ ਨਾ, ਉਸ ਵੇਲੇ ਵਾਪਸੀ ਤੋਂ ਉਹਨਾਂ 'ਤੇ ਉਹ ਗਿਰਾਇਆ ਗਿਆ ਸੀ। ਕਿਹੜੇ ਪਾਸੇ? ਆਓ ਤੁਹਾਨੂੰ ਥੱਲੇ ਦਿਖਾਉਂਦੇ ਹਾਂ। ਆਪਾਂ ਸ਼ਹੀਦੀ ਖੂਹ ਆਪਾਂ ਦੁਬਾਰਾ ਤੋਂ ਉੱਥੇ ਜਿਹੜੀ ਥੱਲੇ ਦੀ ਜੀ, ਉਹ ਥੱਲੇ ਸ਼ਹੀਦੀ ਖੂਹ ਥੱਲੇ ਹੈ। पहले हल्का जे गेट तो दिखा देंगे, सामने ही है। पिछे जड़ा ना ए शहीदी को अंजम
ਕਰਕੇ ਫਿਰ ਉੱਥੇ ਨੈਟ ਕੰਮ ਨਹੀਂ ਕਰ ਰਹੀ ਅਸੀਂ। ਬੀਬੀਆਂ ਪਤਾ ਕਿੰਨੇ ਕਿੰਨੇ ਮਨਾਤਾ ਟੱਕੀਆਂ ਲੱਗੀਆਂ ਉੱਥੇ। ਉਹ ਜਗ੍ਹਾ ਮੈਂ ਜਿੱਥੇ ਮੈਂ ਤਾਂ ਲੋਹਾ ਮੰਡੀ ਦੇ ਵਿੱਚ ਕਿਤੇ ਸਕੋਪ ਜਗ੍ਹਾ ਹੈ। ਪਤਾ ਕਰ ਲੈਂਦੇ ਆਪਾਂ ਚੂਨਾ ਮੰਡੀ ਦੀ ਗੁਰਦੁਆਰੇ ਦੀ ਤੁਸੀਂ ਗੱਲ ਨਹੀਂ ਕਰਦੇ? ਚੂਨਾ ਮੰਡੀ, ਹਾਂ ਚੌਥੀ ਪਾਤਸ਼ਾਹੀ ਦਾ ਜਿਹੜਾ ਜਨਮ ਸਥਾਨ, ਹਾਂ ਉਹ ਤੇ ਚੂਨਾ ਮੰਡੀ ਹੈ ਨਾ। ਉੱਥੇ ਵੀ ਜਾਣਾ ਜਿਹੜਾ ਹੈ ਨਾ ਬਾਬਾ ਜੀ ਉੱਥੇ तो दिल्ली दरवाजे के अंदर ਜਨਮ ਸਥਾਨ ਹੈ ਨਾ। ਹਾਂ ਬਸ ਉੱਥੇ जी बिल्कुल गुरु रामदास ਉਹ ਇੱਕ ਨਾਲ ਦੇ ਹੀ ਹੈ। वो पिछे है दिल्ली गेट के अंदर, ਬਸ ਉੱਥੇ ਸਰ वो फिर सैपरेट होंगे तो आप जाना। ਉੱਥੇ ਵੀ ਦਰਸ਼ਨ ਕਰ ਲੈਂਦੇ। ठीक है। ਇੱਥੇ ਸੀ हाँ जी, ये सामने ਜਿਹੜਾ ਇਹ ਰੋਸ਼ਨਾਈ ਗੇਟ ਹੈ, ਇਹ ਅੱਜ ਕੱਲ੍ਹ ਬੰਦ ਹੈ, ਉਦੋਂ ਖੁੱਲ੍ਹੇ ਹੁੰਦਾ ਸੀ। ਇਹ ਰੋਸ਼ਨਾਈ ਗੇਟ ਦਾ ਉੱਪਰ ਇੱਕ ਛੱਜਾ ਸੀ, ਉਹ ਗਿਰਾਇਆ ਗਿਆ ਸੀ। ਹਾਂ, ਰੋਸ਼ਨਾਈ ਗੇਟ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਤੇ ਉਦੋਂ ਉਹਨਾਂ ਦਾ ਜਿੱਥੇ ਇੱਥੇ ਇਹ ਸਮਾਧ ਬਣੀ ਹੋਈ, ਇੱਥੇ ਅੰਤਮ ਸੰਸਕਾਰ ਉਹਨਾਂ ਦਾ ਹੁੰਦਾ। ਪਹਿਲਾ ਦਰਵਾਜ਼ਾ ਹੋਣਾ ਨਾ ਜਿੱਥੋਂ ਅੰਦਰ ਜਾਇਆ ਇੰਟਰ ਹੋਈ। ਜੀ ਜੀ, ਇਹ ਪਹਿਲਾ ਪੁਰਾਣਾ ਦਰਵਾਜ਼ਾ ਤੇ ਇਹੀ ਹੈ। ਇਹ ਮਨੂਸ ਗੇਟ ਹੈ, ਉਹ ਵਾਲਾ ਹੈ ਹੀ ਇਹ ਫੋਟੋ ਰਾਦੀ ਖਿੱਚਣ ਨੂੰ। ਇਹ ਉੱਪਰ ਕੁਛ ਜਿਹੜੇ ਨਿਸ਼ਾਨ ਆ, ਇਹ ਦੇਖਣ ਦੀ ਲੋੜ ਹੈ। ਅਗਰ ਕੋਈ ਦੋਸਤ ਇਹਨਾਂ ਦੇ ਬਾਰੇ ਦੱਸਣ ਤੇ ਕਿ ਇਹ ਕਿਹਨਾਂ ਦੇ ਇਮੇਜਸ ਹਨ, ਇਹ ਅਜੇ ਤੱਕ ਕਿਤੇ ਸਲਾਮਤ ਹੈ। ਜਿਵੇਂ ਗਿਲਦਾ ਅਹਿਮਦ ਰਜ਼ਾ ਸਾਹਿਬ ਜਿਹੜੇ ਦਰਸ਼ਨ ਕਰਵਾ ਰਹੇ ਨੇ ਸਾਰੇ ਪਾਕਿਸਤਾਨ ਧਾਰਮਿਕ ਸਥਾਨਾਂ ਦੇ ਹਿਸਟੋਰੀਕਲ ਪਲੇਸਾਂ ਦੇ ਬਹੁਤ ਬਹੁਤ ਪਿਆਰ ਮਿਲ ਰਿਹਾ ਜੀ। ਹਰ ਥਾਂ ਬਹੁਤ ਸਕੂਨ ਮਿਲ ਰਿਹਾ ਇਸ ਧਰਤੀ 'ਤੇ ਆ ਕੇ। ਧੰਨਵਾਦ ਜੀ ਸਾਰਿਆਂ ਨੂੰ। ਨਵੀਂ ਵੀਡੀਓ ਨਾਲ ਮਿਲਦੇ ਤੁਹਾਨੂੰ ਦੁਬਾਰਾ। ਧੰਨਵਾਦ ਜੀ। ਹਾਂਜੀ, ਕੀ ਪਲਾਨ ਹੈ ਅੱਗੇ ਦਾ? ਪਲਾਨ ਦੱਸੋ ਦੋਸਤੋ, ਅੱਗੇ ਦਾ plan ਲਾਈਵ ਫਿਰ ਕਰਕੇ ਉਹਨਾਂ ਨੂੰ ਦਿਖਾਵਾਂਗੇ। ਚੂਨਾ ਮੰਡੀ ਠੀਕ ਹੈ ਜਿਹੜਾ ਗੁਰਦੁਆਰਾ ਸਾਹਿਬ ਚੌਥੇ ਪਾਤਸ਼ਾਹੀ ਦਾ, ਜੀ ਜੀ, ਉੱਥੇ ਦਰਸ਼ਨ ਕਰਨੇ ਆ ਜੀ। ਤੇ ਹੋਰ ਆਪਣੇ ਜਿੰਨੇ ਵੀ ਕੱਲ੍ਹ ਦਾ ਨਨਕਾਣਾ ਸਾਹਿਬ, ਕੱਲ੍ਹ ਬਿਲਕੁਲ ਨੂੰ ਸਹੀ। ਨਨਕਾਣਾ ਸਾਹਿਬ ਚੱਲਾਂਗੇ ਜੀ, ਵਿਸਾਖੀ ਸੈਲੀਬ੍ਰੇਸ਼ਨ। ਜੀ ਜੀ, ਤੇ ਉਸ ਤੋਂ ਬਾਅਦ ਨਨਕਾਣਾ ਸਾਹਿਬ ਤੋਂ ਉੱਥੇ 7 ਗੁਰਦੁਆਰਾ ਸਾਹਿਬ ਨੇ ਜੀ। ਜੀ ਨਨਕਾਣਾ ਸਾਹਿਬ ਦੇ ਅੰਦਰ 7 ਗੁਰਦੁਆਰਾ। 7 ਗੁਰਦੁਆਰੇ। ਫਿਰ ਉਸ ਤੋਂ ਬਾਅਦ ਸੱਚਾ ਸੌਦਾ ਸਾਹਿਬ ਜੀ। ਗੁਰਦੁਆਰਾ, ਉੱਥੇ ਦਰਸ਼ਨ ਕਰਾਂਗੇ ਜੀ ਕੱਲ੍ਹ ਨੂੰ। ਫਿਰ ਕਰਤਾਰਪੁਰ ਦਾ ਵੀ ਪਲਾਨ। ਕਰਤਾਰਪੁਰ ਦਾ ਪਲਾਨ ਜੀ। ਫਿਰ ਜਿਵੇਂ ਜਿਵੇਂ ਅਪਡੇਟ ਆਈ ਜਾਊਗੀ, ਰਜਾ ਸਾਹਿਬ ਤੁਹਾਨੂੰ ਦੋਸਤਾਂ ਨੂੰ ਸਾਰੇ ਦਰਸ਼ਨ ਕਰਾਉਣਗੇ ਤੇ ਨਾਲੇ ਨਾਲ ਹਿਸਟੋਰੀਕਲ ਪਲੇਸ ਵੀ ਦਿਖਾਏ ਜਾਣਗੇ ਤੁਹਾਨੂੰ। ਤੇ ਜੁੜੇ ਰਹੋ ਵੀਡੀਓ ਨਾਲ ਤੁਸੀਂ। ਚਲੋ ਜੀ, ਇਜਾਜ਼ਤਾਂ ਲਵੀਏ ਦੋਸਤਾਂ ਤੋਂ। ਲਓ ਦੋਸਤੋ, ਰੱਬ ਰੱਖਾ, ਤੇ ਫਿਰ ਮਿਲਦੇ ਹਾਂ ਕਿਸੇ ਲਾਈਵ।